अच्छा उदाहरण पेश करन जा रहा है कि जिहड़ा आम आदमी पार्टी किद्दां दा बदलाव पंजाब दे विच लैके आ रही। मुद्दा थोड़ा छोटा वा, पर उहदे च मानसिकता दा मुजाहरा आम आदमी पार्टी की सरकार दा होना शुरू हो गया। इस तरह वा कि अज साडा एक ब्लॉक नडाले दा हल्का भुलत्थ दा एक बहुत बड़ा पिंड है रापुर राइयां। इस रापुर राइयां दा एक सरपंच सी साडा कांग्रेस पार्टी दा भुपिंदर सिंह, वो पिछले कुछ समय तो बीमार होया, मेरा बहुत अजीज मित्र सीगा, उहदा देहांत हो गया। ਹੁਣ ਉਹਦੇ देहांत तो बाद ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਨੇ ਇੱਕ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਆ ਤੇ ਸਾਡੀ ਸਰਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜੀ ਇਨਕਲਾਬੀ ਮੈਂ ਤਾਈਓ ਕਹਿਣਾ। और इत्थे दसना जरूरी है कि ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭੁਲੱਥ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ। ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਈ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਦਾ। ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਹੀ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਾਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਇਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭੁਲੱਥ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭੁਲੱਥ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ। ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ, ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਾਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਹੈ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਅਸੀਂ ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ? ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ। ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦੇ ਆ 9 ਚੋਂ 6 ਮੈਂਬਰ ਹੁੰਦੇ ਆ, ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ। ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ। ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ। ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ। ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ। ਪੰਜਾਬ ਦੇ ਵਿੱਚ ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਾ ਜੀ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ
ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਏਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ। ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਅਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ BDO ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ, 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ, 9 ਵਜੇ ਛੱਡ ਕੇ 5 ਵਜੇ ਤੱਕ ਵੀ ਅਸੀਂ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ, ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦਿਨ ਆ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ BDO ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਘਾਣ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ, ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ, ਤੇ ਤੁਸੀਂ ਬਾਕੀ ਲੋਕਤੰਤਰ ਦਾ ਪੰਜਾਬ ਦੇ ਵਿੱਚ ਹਾਲ ਕੀ ਕਰੋਗੇ? ਤੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ। ਆਪਾਂ BDO ਦਫ਼ਤਰ ਦਾ ਡਟ ਕੇ ਘਰਾਓ ਕਰਾਂਗੇ ਤੇ ਦੇਖਾਂਗੇ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੀ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ, ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ।
ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ ਵਾ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਭਲੱਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਦਾ ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਹੈ, ਤੇ ਸਾਡੀ ਸਰਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ। ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ, ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਿਆ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਹੀ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ ਨੇ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਾਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਇਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਤ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਤ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ, ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ, ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਾਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਹੈ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਸੀ ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ, ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ, ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦੇ ਆ 9 ਚੋਂ 6 ਮੈਂਬਰ ਹੁੰਦੇ ਆ, ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ। ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ। ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ, ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ। ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ ਪੰਜਾਬ ਦੇ ਵਿੱਚ। ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ, ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਾ ਜੀ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭਲੱਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ, ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ
ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ। ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ BDO ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ, 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ, 9 ਵਜੇ ਛੱਡ ਕੇ 5 ਵਜੇ ਤੱਕ ਵੀ ਅਸੀਂ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ, ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦੇਣਾ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ BDO ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਘਾਣ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ, ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ, ਤੇ ਤੁਸੀਂ ਬਾਕੀ ਲੋਕਤੰਤਰ ਦਾ ਪੰਜਾਬ ਦੇ ਵਿੱਚ ਹਾਲ ਕੀ ਕਰੋਗੇ? ਤੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ। ਆਪਾਂ BDO ਦਫ਼ਤਰ ਦਾ ਡਟ ਕੇ ਘਰਾਓ ਕਰਾਂਗੇ ਤੇ ਦੇਖਾਂਗੇ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੀ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ, ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ। ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਭਲੱਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਦਾ, ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ BDO ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਹੈ, ਤੇ ਸਾਡੀ ਸਤਿਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ
ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਥ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ। ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਿਆ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਇਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਥ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਥ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ। ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ, ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਆ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਸੀ, ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ? ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ। ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦੇ ਆ 9 ਚੋਂ 6 ਮੈਂਬਰ ਹੁੰਦੇ ਆ, ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ। ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ। ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ। ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ। ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ। ਪੰਜਾਬ ਦੇ ਵਿੱਚ ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਾ ਜੀ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭਲੱਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਏਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ,
ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਅਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ BDO ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ 9 ਵਜੇ ਛੱਡ ਕੇ 5 ਵਜੇ ਤੱਕ ਵੀ ਇਹੀ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ, ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦੇਣਾ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ BDO ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਘਾਣ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ, ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ, ਤੇ ਤੁਸੀਂ ਬਾਕੀ ਲੋਕਤੰਤਰ ਦਾ ਪੰਜਾਬ ਦੇ ਵਿੱਚ ਹਾਲ ਕੀ ਕਰੋਗੇ? ਤੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ। ਆਪਾਂ BDO ਦਫ਼ਤਰ ਦਾ ਡਟ ਕੇ ਘਰਾਓ ਕਰਾਂਗੇ ਤੇ ਦੇਖਾਂਗੇ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੀ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ, ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ। ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ ਵਾ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਭਲੱਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਦਾ, ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ BDO ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਆ, ਤੇ ਸਾਡੀ ਸਤਿਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ। ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ, ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ। ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਿਆ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਦਾ। ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਹੀ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ BDO ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ BDO ਨੇ।
ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਇਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਤ ਦੇ ਵਿੱਚ, ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਤ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ, ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ, ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਾਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਆ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਸੀ ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ, ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ, ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦਿਆਂ 9 ਚੋਂ 6 ਮੈਂਬਰ ਹੁੰਦਿਆਂ ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ। ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ, ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ, ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ, ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ। ਪੰਜਾਬ ਦੇ ਵਿੱਚ ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਾ ਜੀ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭਲੱਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ, ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ। ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ।
ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਅਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ ਵੀਡੀਓ ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ 9 ਵਜੇ ਛੱਡ ਕੇ 5 ਵਜੇ ਤੱਕ ਵੀ ਅਸੀਂ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ, ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦੇਣਾ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ ਵੀਡੀਓ ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਘਾਣ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ। ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ, ਤੇ ਤੁਸੀਂ ਬਾਕੀ ਲੋਕਤੰਤਰ ਦਾ ਪੰਜਾਬ ਦੇ ਵਿੱਚ ਹਾਲ ਕੀ ਕਰੋਗੇ? ਤੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ। ਆਪਾਂ ਵੀਡੀਓ ਦਫ਼ਤਰ ਦਾ ਡਟ ਕੇ ਘਰਾਓ ਕਰਾਂਗੇ ਤੇ ਦੇਖਾਂਗੇ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੀ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ, ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ। ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ ਵਾ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਭਲੱਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਦਾ, ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਆ, ਤੇ ਸਾਡੀ ਸਰਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ। ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਿਆ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ, ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ ਨੂੰ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਾਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਏਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਤ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਤ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ, ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ। ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ
ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ, ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ, ਮੈਨੂੰ ਹਾਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਆ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ, ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਸੀ ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ, ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ, ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦਿਆਂ 9 ਚੋਂ 6 ਮੈਂਬਰ ਹੁੰਦਿਆਂ ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ, ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ। ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ, ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ, ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ, ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ। ਪੰਜਾਬ ਦੇ ਵਿੱਚ ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ, ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਜ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭਲਾਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ, ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਏਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ। ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ
ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ ਵੀਡੀਓ ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ 9 ਵਜੇ ਛੱਡ ਕੇ 5 ਵਜੇ ਤੱਕ ਵੀ ਅਸੀਂ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ, ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦੇਣਾ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ ਵੀਡੀਓ ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਧਾਨ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ, ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ, ਤੇ ਤੁਸੀਂ ਬਾਕੀ ਲੋਕਤੰਤਰ ਦਾ ਪੰਜਾਬ ਦੇ ਵਿੱਚ ਹਾਲ ਕੀ ਕਰੋਗੇ? ਤੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ। ਆਪਾਂ ਵੀਡੀਓ ਦਫ਼ਤਰ ਦਾ ਡਟ ਕੇ ਘਰਾਓ ਕਰਾਂਗੇ ਤੇ ਦੇਖਾਂਗੇ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੀ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ, ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ। ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਭਲੱਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਦਾ, ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਹੈ, ਤੇ ਸਾਡੀ ਸਰਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ। ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਈ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਦਾ। ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਹੀ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ ਨੂੰ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਾਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਏਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਤ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਤ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ। ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ, ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਾਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਹੈ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ,
ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਸੀ ਬਣਾ ਹੀ ਲੈਣਾ ਆਪਣੀ ਭੈਣ ਨੂੰ, ਪਰ ਇਹ ਕਰ ਕੀ ਰਹੇ ਨੇ ਇੱਥੇ, ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ, ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ, ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ, ਇਹ ਤਾਂ ਬਹੁਤ ਨਿੱਕੀ ਜੀ ਗੱਲ ਸੀਗੀ। ਇਹ ਜੇ ਛੋਟਾ ਜੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦੇ ਆ 9 ਚੋਂ 6 ਮੈਂਬਰ ਹੁੰਦੇ ਆ, ਉਹ ਚੋਣ ਨਹੀਂ ਹੋਣ ਦੇ ਰਹੇ, ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ, ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ, ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ, ਇਹਨੇ ਸਿੱਖਿਆ ਕੁਛ ਨਹੀਂ ਗਾ, ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ, ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ ਪੰਜਾਬ ਦੇ ਵਿੱਚ, ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਜ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭਲਾਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ, ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਏਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ, ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਅਜੇ ਪਈਆਂ ਵਾ, ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ BDO ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ, 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ, 9 ਵਜੇ ਛੱਡ ਕੇ 5 ਵਜੇ ਤੱਕ ਵੀ ਅਸੀਂ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ
ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦਿਨ ਆ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ ਵੀਡੀਓ ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਘਾਣ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ, ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ ਤੇ ਤੁਸੀਂ ਕੀ ਕਰੋਗੇ? ਤੇ ਦੋਸਤੋ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੇ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ, ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ। ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਪਲਾਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਦਾ, ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਹੈ ਤੇ ਸਾਡੀ ਸਰਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ। ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ, ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਿਆ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਹੀ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਕ ਵੀ ਪੰਚ ਨਹੀਂ ਗਾ ਰਾਪੁਰ ਰਾਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਏਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਤ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਤ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ। ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਆ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਸੀ ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ? ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ। ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦੇ ਆ 9 ਚੋਂ 6 ਮੈਂਬਰ ਹੁੰਦੇ ਆ, ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ। ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ। ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ। ਏਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ।
ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ, ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ ਘੁੱਟੋ, ਜਮਹੂਰੀਅਤ ਨੂੰ ਕੁਚਲੋ ਮਤ ਪੰਜਾਬ ਦੇ ਵਿੱਚ। ਸਿਰਫ ਇੱਕ ਛੋਟੇ ਜਿਹੇ ਫਾਇਦੇ ਦੇ ਵਾਸਤੇ ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਜ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ ਤਹਿਸੀਲ ਭਲਾਥ ਜ਼ਿਲ੍ਹਾ ਕਪੂਰਥਲਾ ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ ਪਿਛਲੇ ਦਿਨੀ ਡੈਥ ਹੋ ਗਈ, ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਏਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ। ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ ਦੀਆਂ ਦੇਣਦਾਰੀਆਂ ਬਹੁਤ ਸਾਰੀਆਂ ਦੇਣ ਵਾਲੀਆਂ ਵਾ। ਇਸ ਕਰਕੇ ਇਹਨਾਂ ਵਿੱਚੋਂ 6 ਮੈਂਬਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਡੇ ਵਿੱਚ ਰਾਜਵਿੰਦਰ ਕੌਰ ਵਾਈਫ ਆਫ ਸਰਦਾਰ ਦਲਵੀਰ ਸਿੰਘ ਚੀਮਾ ਨੂੰ ਅਧਿਕਾਰਤ ਪੰਚ ਬਣਾਉਣੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਅਧੂਰੇ ਪਏ ਉਹਨਾਂ ਨੂੰ ਕਰਾਉਣੇ ਆ। ਤੇ ਜਿਹੜੇ BDO ਸਾਹਿਬ ਜਾਂ ਸੈਕਟਰੀ ਇਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ, 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਮੌਜੂਦ ਰਹਿਣਗੇ। ਅੱਜ ਉਹਨਾਂ ਨੂੰ ਚੈਲੰਜ ਕਰਦੇ ਮੁਲਾਜ਼ਮ, 9 ਵਜੇ ਛੱਡ ਕੇ 5 ਵਜੇ ਤੱਕ ਵੀ ਅਸੀਂ ਇੱਥੇ ਬਹਿਣਾ ਵਾ, ਉਹਨਾਂ ਨੇ ਵੜਨਾ ਨਹੀਂ। ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਇਹਨਾਂ ਅਫਸਰਾਂ ਤੇ? ਬਣਦੀ ਕਾਰਵਾਈ ਕਰਨੀ ਚਾਹੀਦੀ। ਸਾਰੇ ਪਿੰਡ ਨੂੰ ਖੱਜਲ ਕਰਨਾ, ਖਰਾਬ ਕਰਨਾ, ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ, ਇਹਦਾ ਜ਼ਿੰਮੇਵਾਰ ਕੌਣ ਆ? ਸਾਰੇ ਕਾਰੋਬਾਰ ਕੰਮਾਂ ਕਾਰਾਂ ਦੇ ਦੇਣਾ, ਸਾਰੇ ਕਾਰੋਬਾਰ ਛੱਡ ਕੇ ਆਪਣੇ ਅੱਜ BDO ਦਫ਼ਤਰ ਦੇ ਸਾਹਮਣੇ ਇੱਥੇ ਧਰਨਾ ਲਾ ਕੇ ਬੈਠੇ ਆ। ਇਹੀ ਮੇਰੀ ਅਪੀਲ ਆ ਕਿ ਲੋਕਤੰਤਰ ਦਾ ਘਾਣ ਨਾ ਕਰੋ, ਇਨਸਾਫ ਕਰੋ। ਸਾਰੇ ਮੈਂ ਸਤਿਕਾਰਯੋਗ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਖੁਲਾਸਾ ਦੇਖ ਲਿਆ। ਜਿਹੜੇ ਲੋਕ ਵੱਡੇ ਵੱਡੀਆਂ ਗੱਲਾਂ ਬਦਲਾਓ ਦੇ ਨਾਅਰੇ ਦਿੰਦੇ ਸੀ, ਆਹ ਬਦਲਾਓ ਆ ਜੀ ਪੰਜਾਬ ਦੇ ਵਿੱਚ। ਅਫਸਰ ਗੈਰ ਹਾਜ਼ਰ, ਅਫਸਰਾਂ ਦੀਆਂ ਬਾਹਾਂ ਮਰੋੜ ਕੇ ਇੱਕ ਚੋਣ ਨਹੀਂ ਹੋਣ ਦਿੰਦੇ। ਛੋਟੀ ਜੀ ਚੋਣ ਆ, ਜੇ ਤੁਹਾਡਾ ਦਿਲ ਐਡਾ ਕਮਜ਼ੋਰ ਹੈ ਕਿ ਛੋਟੀ ਜੀ ਚੋਣ ਤੁਸੀਂ ਮੈਜੋਰਿਟੀ ਦੇ ਰਾਹੀਂ ਨਹੀਂ ਹੋਣ ਦਿੰਦੇ, ਤੇ ਤੁਸੀਂ ਬਾਕੀ ਲੋਕਤੰਤਰ ਦਾ ਪੰਜਾਬ ਦੇ ਵਿੱਚ ਹਾਲ ਕੀ ਕਰੋਗੇ? ਤੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੇ ਮਨੀਸ਼ ਸਾਰਿਆਂ ਨੂੰ ਕਹਿ ਦਿਓ, ਸਟੀਫਨ ਜੀ, ਸਾਬੀ ਚੀਮਾ ਜੀ, ਤੇ ਸਾਰਿਆਂ ਨੂੰ ਕੱਲ ਠੀਕ 2:30 ਵਜੇ ਤੁਸੀਂ ਬੈਠਣਾ ਵਾ ਤੇ ਮੈਂ ਉੱਥੇ ਪਹੁੰਚ ਰਿਹਾ ਵਾਂ। ਆਪਾਂ BDO ਦਫ਼ਤਰ ਦਾ ਡਟ ਕੇ ਘਰਾਓ ਕਰਾਂਗੇ ਤੇ ਦੇਖਾਂਗੇ ਕਿ ਸਰਕਾਰ ਇਸ ਤਰ੍ਹਾਂ ਸਾਡੇ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੰਦੀ। ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਲੱਗੇ ਕਿ ਜਾਇਜ਼ ਇਸ਼ੂ ਆ, ਗਰਾਊਂਡ ਰਿਲੇਟਡ ਇਸ਼ੂ
ਇਸ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਭਗਵੰਤ ਮਾਨ ਦੇ ਬਦਲਾਅ ਵਾਲੇ ਕਮਰੇ ਤੱਕ ਇਹ ਪਹੁੰਚ ਸਕੇ। ਤੁਹਾਡਾ ਸ਼ੁਕਰੀਆ। ਅੱਛਾ ਉਦਾਹਰਨ ਪੇਸ਼ ਕਰਨ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆ ਰਹੀ। ਮੁੱਦਾ ਥੋੜਾ ਛੋਟਾ ਵਾ, ਪਰ ਉਹਦੇ ਚ ਮਾਨਸਿਕਤਾ ਦਾ ਮੁਜ਼ਾਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਸ਼ੁਰੂ ਹੋ ਗਿਆ ਵਾ। ਇਸ ਤਰ੍ਹਾਂ ਵਾ ਕਿ ਅੱਜ ਸਾਡਾ ਇੱਕ ਬਲਾਕ ਨਡਾਲੇ ਦਾ ਹਲਕਾ ਭਲੱਤ ਦਾ ਇੱਕ ਬਹੁਤ ਵੱਡਾ ਪਿੰਡ ਹੈ ਰਾਪੁਰ ਰਾਈਆਂ। ਇਸ ਰਾਪੁਰ ਰਾਈਆਂ ਦਾ ਇੱਕ ਸਰਪੰਚ ਸੀ ਸਾਡਾ ਕਾਂਗਰਸ ਪਾਰਟੀ ਨਾਲ, ਭੁਪਿੰਦਰ ਸਿੰਘ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਇਆ, ਮੇਰਾ ਬਹੁਤ ਅਜ਼ੀਜ਼ ਮਿੱਤਰ ਸੀਗਾ, ਉਹਦਾ ਦੇਹਾਂਤ ਹੋ ਗਿਆ। ਹੁਣ ਉਹਦੇ ਦੇਹਾਂਤ ਤੋਂ ਬਾਅਦ ਅਸੀਂ 9 ਮੈਂਬਰ ਪੰਚਾਇਤ ਬਾਕੀ ਬਚ ਗਏ, 9 ਪੰਚ। 9 ਪੰਚਾਂ ਚੋਂ ਇੱਕ ਨੂੰ ਅਧਿਕਾਰਤ ਪੰਚ ਚੁਣਨਾ ਸੀਗਾ। ਪਹਿਲਾਂ ਇੱਕ ਦਿਨ ਮੀਟਿੰਗ ਸੱਦੀ ਗਈ, ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਨੇ ਚਿੱਠੀਆਂ ਕੱਢੀਆਂ। ਸਾਡੇ ਜਿਹੜੇ ਉੱਥੇ 9 ਚੋਂ 6 ਪੰਚ ਕਾਂਗਰਸ ਪਾਰਟੀ ਦੇ ਨਾਲ ਹੈ ਤੇ ਸਾਡੀ ਸਰਕਾਰਯੋਗ ਭੈਣ ਰਾਜਵਿੰਦਰ ਕੌਰ ਚੀਮਾ ਉਹਨੂੰ ਅਧਿਕਾਰਤ ਪੰਚ ਬਣਾਉਣਾ ਚਾਹੁੰਦੇ ਨੇ 9 ਦੇ ਵਿੱਚੋਂ। ਤੇ ਉਦੋਂ ਉਹਨਾਂ ਨੇ ਮੀਟਿੰਗ ਪੋਸਟਪੋਨ ਕਰਾਤੀ ਆ, ਜਿਹੜੇ ਫਰਜ਼ੀ ਇਨਕਲਾਬੀ ਮੈਂ ਤਾਈਓ ਕਹਿਣਾ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਦੇ ਕਹਿਣ ਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਜਾ ਰਹੀਆਂ, ਹਲਕਾ ਭਲੱਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਹੈ। ਕੱਲਾ ਵਾਹਦ ਹਲਕਾ 117 ਚੋਂ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਔਰ ਉਸ ਆਦਮੀ ਦੇ ਕਹਿਣ ਤੇ ਉਹ ਪਹਿਲੀ ਮੀਟਿੰਗ ਪੋਸਟਪੋਨ ਹੋ ਗਈ। ਕੋਈ ਗੱਲ ਨਹੀਂ, ਦੁਬਾਰਾ ਮੀਟਿੰਗ ਰੱਖੀ ਗਈ। ਬਹੁਤ ਕਲੀਅਰ ਕੱਟ ਨੋਟਿਸ ਹੈ ਅੱਜ ਵਾਸਤੇ ਦੁਬਾਰਾ ਸਾਰੇ ਪੰਚਾਂ ਨੂੰ ਬੁਲਾਇਆ ਗਿਆ ਔਰ ਅੱਜ ਅਧਿਕਾਰਤ ਪੰਚ ਚੁਣਨਾ ਸੀਗਾ। ਅੱਜ ਫਿਰ ਉਸੇ ਹੀ ਜ਼ਮਾਨਤ ਜ਼ਬਤ ਬੰਦੇ ਦੇ ਕਹਿਣ ਤੇ ਉਹਨਾਂ ਨੇ ਵੀਡੀਓ ਜਿਹੜਾ ਸੀਗਾ ਉੱਥੋਂ ਗੈਰ ਹਾਜ਼ਰ ਕਰ ਦਿੱਤਾ, ਬਲਾਕ ਨਡਾਲੇ ਦਾ ਵੀਡੀਓ ਨੂੰ। ਔਰ ਇੱਥੇ ਇੰਟਰਸਟਿੰਗ ਗੱਲ ਹੋ ਰਿਹਾ, ਆਮ ਆਦਮੀ ਪਾਰਟੀ ਦਾ ਇੱਥੇ ਇੱਕ ਵੀ ਪੰਚ ਨਹੀਂਗਾ ਰਾਪੁਰ ਰਾਈਆਂ ਪਿੰਡ ਵਿੱਚ। ਇਹ ਸਾਰੇ ਇਲਾਕੇ ਨੂੰ ਪਤਾ ਵਾ। ਇਹ ਜਿਹੜੇ 3 ਪੰਚ ਬਕਾਇਆ ਨੇ ਉਹ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਨੇ। ਮਤਲਬ ਹੁਣ ਕੀ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਮਹਿਕਮਾ ਤੇ ਜਗੀਰ ਕੌਰ ਇਕੱਠੇ ਨੇ, ਤੇ ਭਗਵੰਤ ਮਾਨ ਹੁਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸ਼ੋਰ ਮਚਾਇਆ ਕਰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਕੈਪਟਨ ਤੇ ਬਾਦਲ ਰਲੇ ਹੋਏ ਨੇ। ਇਦਾਂ ਹੀ ਅੱਜ ਹੁਣੇ ਰਲੇ ਹੋਏ ਨੇ ਭਲੱਤ ਦੇ ਵਿੱਚ। ਤੇ ਅੱਜ ਵਾਲੀ ਮੀਟਿੰਗ ਦੁਬਾਰਾ ਫਿਰ ਪੋਸਟਪੋਨ ਕਰਾਉਣਾ ਚਾਹੁੰਦੇ ਨੇ। ਤੇ ਸਾਡੇ ਹਲਕਾ ਭਲੱਤ ਦੇ ਸਟੀਫਨ ਕਾਲਾ ਜੀ ਜਿਹੜੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਔਰ ਬਲਾਕ ਕਾਂਗਰਸ ਕਮੇਟੀ ਨਡਾਲਾ ਦੇ ਪ੍ਰਧਾਨ ਨੇ, ਸਾਡੇ ਬੜੇ ਸਿਰਕੱਢ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਵਾਲੇ ਸਿਰਫ ਇੱਕ ਛੋਟਾ ਜਿਹਾ ਧਰਨਾ ਮਾਰਿਆ। ਮੈਂ ਕੱਲ ਧਰਨਾ ਮਾਰਨ ਮੈਂ ਆਉਂਗਾ ਇੱਥੇ। ਕੱਲ ਮੈਂ ਇਹਨਾਂ ਨੂੰ 3 ਵਜੇ ਦਾ ਟਾਈਮ ਦੇ ਰਿਹਾ। ਜੇ ਕੱਲ ਤੱਕ ਚੋਣ ਨਾ ਕਰਾਈ ਤਾਂ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸ ਵਰਕਰ ਬਹਿ ਕੇ ਵੀਡੀਓ ਦਫ਼ਤਰ ਦਾ ਘਿਰਾਓ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਗੈਰ ਕਾਨੂੰਨੀ ਕੰਮ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਹੁਣ ਮਿਲੀ ਭੁਗਤ ਦੇਖ ਲਓ। ਹੁਣ ਤੁਸੀਂ ਭਾਵੇਂ ਮਸਲਾ ਛੋਟਾ ਹੀ ਆ, ਪਰ ਮਾਈਂਡਸੈਟ ਦਾ ਖੁਲਾਸਾ ਪੱਕੇ ਤੌਰ ਤੇ ਹੁੰਦਾ ਜਾਂਦਾ। ਔਰ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਕਰਵਾਵਾਂਗੇ ਚੋਣ ਜ਼ਰੂਰ। ਮੈਨੂੰ ਹਾਲੇ ਭਰੋਸਾ ਉਹਨਾਂ ਤੇ। ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਰੂਰਲ ਡਿਵੈਲਪਮੈਂਟ ਪੰਚਾਇਤ ਮਿਨਿਸਟਰ, ਉਹਨਾਂ ਨਾਲ ਵੀ ਕਾਲ ਕੀਤੀ ਹੈ। ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਇੱਕ ਇਲੈਕਸ਼ਨ ਜਿਹੜੀ ਹੈ ਅਧਿਕਾਰਤ ਪੰਚ ਦੀ ਚੋਣ ਅਵੱਸ਼ ਕਰਾਵਾਂਗੇ। ਮੈਨੂੰ ਉਹਨਾਂ ਤੇ ਵੀ ਭਰੋਸਾ ਵਾ। ਪਰ ਜਿਹੜਾ ਛੋਟੇ ਪੱਧਰ ਦੀ ਰਾਜਨੀਤੀ ਜਿਹੜਾ ਇਹ ਖੇਡ ਰਹੇ ਨੇ, ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ ਸੀ, ਇੱਕ ਪਿੰਡ ਦੇ ਅਧਿਕਾਰਤ ਪੰਚ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਸੀ ਬਣਾ ਹੀ ਲੈਣਾ ਆਪਣੀ ਭੈਣ ਨੂੰ। ਪਰ ਇਹ ਕਰ ਕੀ ਰਹੇ ਨੇ ਇੱਥੇ? ਕਿਹੜਾ ਬਦਲਾਅ ਲਿਆਉਣਾ ਚਾਹੁੰਦੇ ਨੇ? ਕੀ ਇਹ ਬਦਲਾਅ ਲਿਆਉਣਾ ਚਾਹੁੰਦੇ ਨੇ? ਚਲੋ ਰਾਜ ਸਭਾ ਦੀ ਗੱਲ ਛੱਡ ਦਿੰਦੇ ਹਲੇ, ਉਹ ਬਾਅਦ ਦੀਆਂ ਗੱਲਾਂ ਨੇ। ਨੌਲੇਜ ਸ਼ੇਅਰਿੰਗ ਐਗਰੀਮੈਂਟ ਭਗਵੰਤ ਮਾਨ ਨੇ ਕੀਤਾ, ਗਲਤ ਕੀਤਾ। ਕੇਜਰੀਵਾਲ ਦੇ ਮੂਹਰੇ ਗੋਡੇ ਟੇਕ ਤੇ ਛੱਡ ਦਿਓ ਇੱਕ ਮਿੰਟ। ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਸੀਗੀ। ਇਹ ਜੇ ਛੋਟਾ ਜਿਹੀ ਗੱਲ ਨਹੀਂ ਹਜਮ ਕਰ ਸਕਦੇ, ਇਹਨਾਂ ਦਾ ਦਿਲ ਇੰਨਾ ਛੋਟਾ ਵਾ ਕਿ ਇੱਕ ਪਿੰਡ ਦਾ ਅਧਿਕਾਰਤ ਪੰਚ ਮੈਜੋਰਿਟੀ ਹੁੰਦਿਆਂ 9 ਚੋਂ 6 ਮੈਂਬਰ ਹੁੰਦਿਆਂ ਉਹ ਚੋਣ ਨਹੀਂ ਹੋਣ ਦੇ ਰਹੇ। ਔਰ ਜਿਹੜੇ ਦੂਜੇ 3 ਮੈਂਬਰ ਆ ਉਹ ਅਕਾਲੀ ਦਲ ਦੇ ਨੇ, ਜਗੀਰ ਕੌਰ ਦੇ ਨੇ। ਇਹਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ, ਕਿਉਂਕਿ ਇਸੇ ਕਰਕੇ ਜ਼ਮਾਨਤ ਜ਼ਬਤ ਹੋਈ ਨਾ। ਕਿਉਂਕਿ ਆਪਾਂ ਔਰ ਇਸੇ ਬੰਦੇ ਦੀ ਜਿਹੜੀ ਹੁਣ ਜ਼ਮਾਨਤ ਜ਼ਬਤ, ਇਹਦੀ ਪਿਛਲੀ ਵਾਰੀ ਵੀ 2017 ਜਦੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ, ਇਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀ, ਸਿਰਫ 5900 ਵੋਟ ਪਈ ਸੀ। ਇਹਨੇ ਸਿੱਖਿਆ ਕੁਛ ਨਹੀਂ ਗਾ। ਇਦਾਂ ਹੀ ਗਲਤੀ ਤੇ ਗਲਤੀ ਕਰਕੇ ਤਾਂ ਦੁਬਾਰਾ ਫਿਰ ਜ਼ਮਾਨਤ ਜ਼ਬਤ ਹੋਈ। ਪਤਾ ਨਹੀਂ ਤੀਜੀ ਵਾਰ ਜ਼ਮਾਨਤ ਜ਼ਬਤ ਕਰਾਉਣ ਲਈ ਬਚੂ ਕਿ ਨਹੀਂ ਬਚੂ। ਪਰ ਐਨੀਵੇਜ਼ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਰਕਾਰ ਨੂੰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਤੇ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਕਿ ਇਦਾਂ ਜਮਹੂਰੀਅਤ ਦਾ ਗਲਾ ਮਤ, ਜਮਹੂਰੀਅਤ ਨੂੰ ਕੁਛ ਲੋਕ ਛੋੜਨ ਵਾਸਤੇ ਕਿਸੇ ਛੋਟੇ ਜਿਹੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਸ ਕਾਨੂੰਨ ਨੂੰ ਛਿੱਕੇ ਤੇ ਟੰਗ ਰਹੇ ਹੋ। ਮੈਂ ਹੁਣ ਬੇਨਤੀ ਕਰੂੰਗਾ ਸਟੀਫਨ ਕਾਲਾ ਜੀ ਨੂੰ ਕਿ ਸਟੀਫਨ ਜੀ ਜ਼ਰਾ ਜਿਹੜਾ ਧਰਨਾ ਲਾਇਆ ਉਹਦੀ ਜ਼ਮੀਨੀ ਹਕੀਕਤ ਤੁਸੀਂ ਪਿੰਡ ਦੇ ਬਾਰੇ ਔਰ ਪੰਚਾਂ ਬਾਰੇ ਥੋੜੇ ਸ਼ਬਦਾਂ 'ਚ ਤੁਸੀਂ ਜ਼ਰੂਰ ਬਿਆਨ ਕਰੋ। ਅੱਜ ਪਿੰਡ ਰਾਏਪੁਰ ਰਾਈਆਂ, ਤਹਿਸੀਲ ਭਲੱਥ, ਜ਼ਿਲ੍ਹਾ ਕਪੂਰਥਲਾ, ਅਸੀਂ ਸਾਰੇ ਅੱਜ ਇੱਥੇ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਪਿੰਡ ਦੇ ਸਰਪੰਚ ਸਰਦਾਰ ਭੁਪਿੰਦਰ ਸਿੰਘ, ਜਿਨ੍ਹਾਂ ਦੀ
ਪਿਛਲੇ ਦਿਨੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਿਹੜੀ ਅਧਿਕਾਰਤ ਪੰਚ ਦੀ ਚੋਣ ਕਰਨ ਵਾਸਤੇ ਸਾਨੂੰ ਪਿੰਡ ਦੇ ਪੰਚਾਂ ਨੂੰ ਨੋਟਿਸ ਗਿਆ, ਜਿਨ੍ਹਾਂ ਨੂੰ ਪਹਿਲੇ 20 ਤਰੀਕ ਦਿੱਤੀ ਸੀ, ਫਿਰ ਕੱਟ ਕੇ 25 ਤਰੀਕ ਕਰ ਦਿੱਤੀ ਗਈ। 25 ਤਰੀਕ ਤੇ 6 ਪੰਚ ਰਾਏਪੁਰ ਰਾਈਆਂ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ, ਪਰ ਪੰਚਾਇਤ ਸੈਕਟਰੀ ਤੇ BDO ਦੋਨੇ ਗਾਇਬ ਰਹੇ। ਫਿਰ ਅਗਲੇ ਦਿਨ BDO ਸਾਹਿਬ ਆਏ, ਕਹਿਣ ਲੱਗੇ ਨਹੀਂ ਹੁਣ ਤੁਹਾਨੂੰ 28 ਤਰੀਕ ਦਿੰਨੇ ਆ। 28 ਤਰੀਕ ਦਾ ਨੋਟਿਸ ਬਕਾਇਦਾ 9 ਮੈਂਬਰਾਂ ਚੋਂ 6 ਮੈਂਬਰ ਹਾਜ਼ਰ ਹੋਏ, 3 ਮੈਂਬਰ ਉਸ ਦਿਨ ਵੀ ਨਹੀਂ ਸੀ ਹਾਜ਼ਰ ਹੋਏ। ਅੱਜ 28 ਤਰੀਕ ਨੂੰ 9 ਮੈਂਬਰਾਂ ਚੋਂ 6 ਮੈਂਬਰ ਇੱਥੇ ਬੈਠੇ ਮੌਜੂਦ ਆ ਧਰਨੇ 'ਚ। ਸਿਰਫ ਇੱਕ ਮੈਂਬਰ ਆਮ ਆਦਮੀ ਪਾਰਟੀ ਦਾ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਨਾਲ ਇੱਥੇ ਖੜਾ ਸੀਗਾ, ਤੇ BDO ਸਾਹਿਬ ਤੇ ਪੰਚਾਇਤ ਸੈਕਟਰੀ ਅੱਜ ਵੀ ਇੱਥੇ ਹਾਜ਼ਰ ਨਹੀਂ। ਸੋ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ ਕਿ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ, ਅਸੀਂ ਪਾਰਟੀ ਦਾ ਨਾਂ ਰੱਖਿਆ, ਇੱਥੇ ਆਮ ਆਦਮੀ ਦੀ ਸੁਣਵਾਈ ਹੋਊਗੀ। ਅੱਜ ਤੁਸੀਂ ਆਮ ਆਦਮੀ ਸਰਕਾਰ ਨੂੰ ਦੇਖ ਲਓ ਕਿ ਉਸ ਦਿਨ ਵੀ BDO ਤੇ ਸੈਕਟਰੀ ਗਾਇਬ ਕਰ ਦਿੱਤੇ, ਅੱਜ ਵੀ BDO ਤੇ ਸੈਕਟਰੀ ਦੋਨੇ ਗਾਇਬ ਆ। ਮੇਰੀ ਅਪੀਲ ਆ ਕਿ ਕਿਰਪਾ ਕਰਕੇ ਲੋਕਤੰਤਰ ਦਾ ਘਾਣ ਨਾ ਕਰੋ। ਸਾਡੇ ਪਿੰਡ ਰਾਏਪੁਰ ਰਾਈਆਂ ਦੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਪਏ ਆ, ਉਹਨਾਂ ਨੂੰ ਚਲਾਉਣ ਵਾਸਤੇ ਅਧਿਕਾਰਤ ਪੰਚ ਦੀ ਚੋਣ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਦੇਣਦਾਰੀਆਂ ਅਜੇ ਪਈਆਂ ਵਾ। ਕਿਉਂਕਿ ਸਰਪੰਚ ਸਾਹਿਬ ਸਾਡੇ ਲੰਮਾ ਸਮਾਂ ਬਿਮਾਰ ਹੋਣ ਕਰਕੇ, ਹਸਪੀਟਲ ਦੇ ਵਿੱਚ ਹੋਣ ਕਰਕੇ, ਜਿਹੜੇ ਪਿੰਡ ਦੇ ਕੰਮ ਵਿਕਾਸ ਦੇ ਹੋਏ ਆ ਉਹਨਾਂ